Viewers, welcome back to News TV 84 break ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ ਅਤੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਰਥ ਅਮਰੀਕਾ 'ਚ TV 84 ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਤੁਹਾਨੂੰ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਤੁਹਾਨੂੰ ਅੱਜ ਅਸੀਂ ਗੱਲਬਾਤ ਕਰਾਂਗੇ 2-3 ਪੁਆਇੰਟਸ ਦੇ ਉੱਪਰ। ਪਰ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕੈਨੇਡਾ ਤੋਂ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਪਾਰਲੀਮੈਂਟ ਦੀਆਂ ਇਸ ਵੇਲੇ ਇਲੈਕਸ਼ਨਸ ਹੋ ਰਹੀਆਂ ਨੇ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਇਸ ਵੇਲੇ ਇਲੈਕਸ਼ਨਸ ਦੀ ਉੱਥੇ ਕੀ ਸਥਿਤੀ ਹੈ। ਆਮ ਤੌਰ ਤੇ ਜਿਹੜੀ ਇੱਥੇ ਇਲੈਕਸ਼ਨ ਹੁੰਦੀ ਆ ਤਾਂ ਜਿਹੜਾ ਚੋਣ ਦਾ ਪ੍ਰਚਾਰ ਦਾ ਕਹਿ ਲਓ ਪੀਰੀਅਡ ਦਾ ਸਮਾਂ ਹੁੰਦਾ ਜਿਸ ਦਿਨ ਇਲੈਕਸ਼ਨ ਹੁੰਦੀ ਆ 5 ਹਫ਼ਤੇ ਦਾ ਹੁੰਦਾ। ਪਰ ਇਸ ਵਾਰੀ ਜਿਹੜੀ ਹੈਗਾ 11 ਹਫ਼ਤੇ ਦਾ ਹੋ ਚੁੱਕਾ ਕਿਉਂਕਿ 1 ਅਗਸਤ ਤੋਂ ਇਲੈਕਸ਼ਨ ਦਾ ਐਲਾਨ ਹੋਇਆ। ਸੋ 3 ਜਿਹੜੀਆਂ ਮੇਨ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਲੀਡਰ ਸਾਹਿਬਾਨ ਪੂਰੇ ਪ੍ਰਚਾਰ ਵਿੱਚ ਰੁੱਝੇ ਹੋਏ ਨੇ। 19 ਅਕਤੂਬਰ ਨੂੰ 338 ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਜਾਣੇ ਨੇ। ਇਸ ਵਾਰੀ ਇੱਕ ਵਾਧਾ ਇਹ ਹੋਇਆ ਕਿ 30 ਨਵੇਂ ਜਿਹੜੇ ਰਾਈਡਿੰਗ ਨੇ, ਨਵੇਂ ਇਲਾਕੇ ਐਡ ਕੀਤੇ ਗਏ ਨੇ ਕਿਉਂਕਿ ਅੱਜ 16 ਸਤੰਬਰ ਹੋ ਚੁੱਕੀ ਆ। 19 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ, ਤਕਰੀਬਨ 4-5 ਹਫ਼ਤੇ ਹੀ ਬਾਕੀ ਨੇ। ਇਸ ਤਰ੍ਹਾਂ ਜਿਹੜੀ ਰੂਲਿੰਗ ਪਾਰਟੀ ਆ ਜਿਹੜੀ ਕਿ 2006 ਤੋਂ ਲੈ ਕੇ 2015 ਹੁਣ ਤੱਕ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਿੱਚ ਉਹਨਾਂ ਨੇ ਰਾਜ ਕੀਤਾ ਤੇ ਹੁਣ ਚੋਣ ਪ੍ਰਚਾਰ ਵੀ ਪ੍ਰਧਾਨ ਮੰਤਰੀ ਜਿਹੜੇ ਸਟੀਫਨ ਹਾਰਪਰ ਸਾਹਿਬ ਕਰ ਰਹੇ ਨੇ। NDP ਪਾਰਟੀ ਟੌਮ ਮਲਕਰੇ ਦੀ ਅਗਵਾਈ ਵਿੱਚ ਸਟੀਫਨ ਹਾਰਪਰ ਨੂੰ ਲਾਂਭੇ ਕਰਨ ਦਾ ਜਿਹੜਾ ਉਹਨਾਂ ਦਾ ਏਜੰਡਾ ਹੈ ਰੀਅਲ ਚੇਂਜ ਵਾਲਾ, ਇਹ ਨਾਅਰਾ ਦੇ ਰਹੇ ਨੇ। ਤੇ ਯਾਦ ਰਹੇ ਕਿ NDP ਪਾਰਟੀ 2011 ਦੇ ਵਿੱਚ ਜੈਕ ਲੇਟਨ ਦੀ ਅਗਵਾਈ ਦੇ ਵਿੱਚ ਪਹਿਲੀ ਵਾਰੀ ਅਫੀਸ਼ੀਅਲ ਤੌਰ ਤੇ ਜਾਨੀ ਅਫੀਸ਼ੀਅਲ ਆਪੋਜੀਸ਼ਨ ਪਾਰਟੀ ਦੇ ਤੌਰ ਤੇ ਹੋਂਦ ਵਿੱਚ ਆਈ ਸੀ ਤੇ 2011 ਚ ਉਹਨਾਂ ਨੂੰ ਬਹੁਤ ਵੱਡਾ ਹੁੰਗਾਰਾ ਕਿਊਬੈਕ ਤੋਂ ਮਿਲਿਆ ਸੀ। ਬਲਾਕ ਵੀ ਜਿਹੜੀ ਉੱਥੇ ਪਾਰਟੀ ਹੈ ਬਲਾਕ ਕਿਊਬੈਕ ਜਿਹੜੇ ਆਪਣੇ ਕਿਊਬੈਕ ਨੂੰ ਵੱਖਰੇ ਰਾਜ ਵੱਖਰੇ ਦੇਸ਼ ਦੀ ਗੱਲ ਕਰਦੇ ਨੇ ਤੇ ਉਹ ਉਹਨਾਂ ਨੂੰ ਕਾਫੀ ਹਾਰ ਹੋਈ ਸੀ। ਸੋ ਇਸ ਵਾਰੀ ਜਿਹੜਾ ਕਾਫੀ ਚਲੋ ਇੰਟਰਸਟਿਡ ਹੈਗੀ ਇਲੈਕਸ਼ਨ ਤੇ ਬਾਕੀ ਲਿਬਰਲ ਪਾਰਟੀ ਜਿਹੜੀ ਕਿ 2011 ਤੀਜੇ ਨੰਬਰ ਤੇ ਆਈ ਸੀ, ਇਸ ਸਮੇਂ ਪਾਰਟੀ ਦੇ ਪ੍ਰਧਾਨ ਜਸਟਿਨ ਟਰੂਡੋ ਜੀ ਨੇ ਉਹਨਾਂ ਦੀ ਅਗਵਾਈ ਵਿੱਚ ਸਾਰਾ ਕੁਝ ਜਿਹੜਾ ਚੋਣ ਪ੍ਰਚਾਰ ਹੋ ਰਿਹਾ। ਸੋ ਸਭ ਤੋਂ ਵੱਡੀ ਇੰਟਰਸਟਿਡ ਗੱਲ ਇਹ ਵੀ ਹੈ ਇਸ ਵਾਰੀ ਕਿ ਤਿੰਨੇ ਪਾਰਟੀਆਂ ਜਿਹੜੀ ਬਹੁਮਤ ਵਾਲੀ ਪਾਰਟੀ ਸੀ ਉਹਨਾਂ ਕੋਲ ਆਪਣੇ ਕੰਸਰਵੇਟਿਵ ਤੇ ਸੈਕੰਡ ਤੇ ਸੀ NDP। ਇਸ ਸਮੇਂ ਜਿਹੜੇ ਨੈਸ਼ਨਲ ਪੋਲ ਨੇ ਹਰ ਰੋਜ਼ ਆਉਂਦੇ ਨੇ ਨੈਮਨ ਸਟੋਰ ਜਾਂ ਹੋਰ ਤੇ ਕੁਝ ਪੋਲ ਦੇ ਵਿੱਚ NDP ਵੈਸੇ ਕਾਫੀ ਅੱਗੇ ਸੀ ਪਹਿਲਾਂ। ਹੁਣ 32-30 ਅਤੇ 30 ਦੇ ਹਿਸਾਬ ਨਾਲ ਜਾਣੀ 33% ਹੀ ਨੇ। ਆਪਾਂ ਇਹ ਕਹਿ ਲਈਏ ਸਭ ਨੂੰ ਇਹੋ ਜਿਹੀ ਸਪੋਰਟ ਹਾਸਲ ਹੈ ਤੇ ਕਿਸੇ ਵੀ ਪਾਰਟੀ ਨੂੰ 338 ਸੀਟਾਂ ਵਿੱਚੋਂ 170 ਸੀਟਾਂ ਚਾਹੀਦੀਆਂ ਨੇ ਕਹਿ ਲਓ ਬਹੁਮਤ ਵਾਲੀ ਸਰਕਾਰ ਬਣਾਉਣ ਵਾਸਤੇ। ਕਿਸੇ ਵੀ ਪਾਰਟੀ ਨੂੰ 170 ਸੀਟਾਂ ਮਿਲਣ ਦੀ ਆਸ ਨਹੀਂ ਹੈ। ਸੋ ਬਾਕੀ ਪਤਾ ਤਾਂ ਆਪਾਂ ਕਹਿ ਸਕਦੇ ਕਿ 19 ਅਕਤੂਬਰ ਨੂੰ ਲੱਗੇਗਾ ਕਿਹੜੀ ਪਾਰਟੀ ਦਾ ਕੌਣ ਅਗਲਾ ਪ੍ਰਧਾਨ ਮੰਤਰੀ ਬਣਦਾ ਹੈ। ਅੱਜ ਸਾਰੇ ਤਿੰਨੇ ਪਾਰਟੀਆਂ ਦੇ ਨੇਤਾ ਕੈਟੇਗਰੀ ਦੇ ਵਿੱਚ ਨੇ ਅਲਬਰਟਾ ਚ, ਜਿੱਥੇ ਕੱਲ ਨੂੰ ਇਕੋਨਮੀ ਦੇ ਮੁੱਦੇ ਨੂੰ ਲੈ ਕੇ ਜਿਹੜੀ ਡਿਬੇਟ ਹੋਣੀ ਹੈ। ਇਕੋਨਮੀ ਸਭ ਤੋਂ ਵੱਡਾ ਇੰਪੋਰਟੈਂਟ ਇਸ਼ੂ ਹੈ ਇਸ ਸਮੇਂ ਤੇ ਅੱਜ NDP ਦੇ ਜਿਹੜਾ ਇਕਨੋਮਿਕ ਪਲਾਨ ਕੀਤਾ ਹੈਗਾ ਰਿਲੀਜ਼, ਇਹਦੇ ਵਿੱਚ ਉਹਨਾਂ ਨੇ 4 ਸਾਲਾਂ ਚ ਬਜਟ ਬੈਲੈਂਸ ਰੱਖਣ ਦੀ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ 15 ਜਿਹੜਾ ਕਾਰਪੋਰੇਟ ਟੈਕਸ ਹੈ ਇਹ 15% ਹੈ, ਇਹਨੂੰ ਵਧਾ ਕੇ 17% ਕਰ ਦੇਣਗੇ। ਸੋ ਇਹਦੇ ਨਾਲ ਬਹੁਤ ਸਾਰੇ ਖਰਚੇ ਪੂਰੇ ਕਰਨਗੇ। ਹਰ ਰੋਜ਼ ਵੈਸੇ ਤਾਂ ਲੀਡਰ ਜਿਹੜੇ ਨੇ ਨਵੇਂ ਚੋਣ ਪ੍ਰਚਾਰ ਤੇ ਵਾਅਦੇ ਕਰਦੇ ਨੇ ਜਦੋਂ ਚੋਣ ਪ੍ਰਚਾਰ ਕਰਨ ਜਾਂਦੇ ਨੇ ਤਾਂ ਅਜੇ ਤੱਕ ਕਿਸੇ ਵੀ ਆਪਣੇ ਤਿੰਨਾਂ ਵੱਡੀਆਂ ਪਾਰਟੀਆਂ ਨੇ ਆਪਣੀ ਚੋਣ ਦਾ ਏਜੰਡਾ ਜਾਂ ਫਿਰ ਚੋਣ ਮੈਨੀਫੈਸਟੋ ਜਿਹੜਾ ਹੈ ਅਫੀਸ਼ੀਅਲ ਤੌਰ ਤੇ ਉਹ ਰਿਲੀਜ਼ ਨਹੀਂ ਕੀਤਾ। ਬੇਸ਼ੱਕ ਹੁਣ ਤੱਕ ਜਿਹੜਾ ਬਹੁਤ ਸਾਰੇ ਮੁੱਦੇ ਜਿਹੜੇ ਨੇ ਜਾਂ ਇਸ਼ੂਜ਼ ਨੇ ਜਾਂ ਵਾਅਦੇ ਨੇ ਐਲਾਨ ਕਰ ਚੁੱਕੇ ਨੇ। ਆਉਣ ਵਾਲੇ ਸਮੇਂ ਵਿੱਚ ਵੀ ਲੱਗਦਾ ਕਿ ਜਿਹੜੇ ਜਿੰਨਾ ਕੁ ਐਲਾਨ ਕਰ ਚੁੱਕੇ ਨੇ ਵੀ ਅਸੀਂ ਆਹ ਕਰਾਂਗੇ ਜਾਂ ਅਸੀਂ ਇਸ ਤਰੀਕੇ ਨਾਲ ਇਕੋਨਮੀ ਰਨ ਕਰਾਂਗੇ, ਐਨਵਾਇਰਨਮੈਂਟ ਦੇ ਮੁੱਦੇ ਤੇ ਅਸੀਂ ਇਸ ਤਰ੍ਹਾਂ ਕਰਾਂਗੇ ਜਾਂ ਫਿਰ ਕਹਿ ਲਓ ਵੀ ਜਿਹੜਾ ਰਿਫਿਊਜੀਆਂ ਵਾਲਾ ਇਸ਼ੂ ਹੈ ਉਹ ਵੀ ਕਾਫੀ ਇੱਥੇ ਜਿਹੜਾ ਸੀਰੀਆ ਦੇ ਰਿਫਿਊਜੀਆਂ ਦਾ ਇਰਾਕ ਦੇ ਜਿਹੜਾ ਮੁੱਦਾ ਹੈ ਜਾਂ ਇਸ਼ੂਜ਼ ਨੇ ਜਾਂ ਫੋਰਨ ਪਾਲਿਸੀਜ਼ ਨੇ, ਫੋਰਨ ਪਾਲਿਸੀ ਤੇ ਵੀ ਇੱਕ ਡਿਬੇਟ ਟਰਾਂਟੋ ਦੇ ਵਿੱਚ ਹੋਣੀ ਹੈ। ਸੋ ਵੱਖ-ਵੱਖ ਮੁੱਦਿਆਂ ਤੇ ਡਿਬੇਟਸ ਵੀ ਹੁੰਦੀਆਂ ਨੇ। ਉਸ ਤੋਂ ਪਹਿਲਾਂ ਤੇ ਅੱਜ ਜਿਹੜਾ ਜੇਸਨ ਕੈਨੀ ਹੈ
ਪਹਿਲਾਂ ਉਹ ਇਮੀਗ੍ਰੇਸ਼ਨ ਮੰਤਰੀ ਸਨ ਤੇ ਹੁਣ ਡਿਫੈਂਸ ਮੰਤਰੀ ਨੇ, ਉਹਨਾਂ ਨੇ ਪਹਿਲਾਂ ਤਾਂ 11,000 10-11,000 ਰੁਪਏ ਲੈਣ ਦੀ ਗੱਲ ਸੀ, ਹੁਣ ਉਹਨਾਂ ਨੇ ਕਿਹਾ ਕਿ 20,000 ਰੁਪਏ ਕੈਨੇਡਾ ਵਿੱਚ ਲੈਣ ਦੀ ਪਲਾਨ ਵੀ ਤਿਆਰ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਜਿਹੜਾ ਕਾਫੀ ਇੰਟਰਸਟ ਬਣੀ ਹੋਈ ਹੈ ਇਲੈਕਸ਼ਨ, ਇਹਦੇ ਵਿੱਚ ਜੇ ਅਸੀਂ ਟੋਰਾਂਟੋ ਦੀ ਗੱਲ ਕਰੀਏ ਜਾਂ ਅੰਟਾਰੀਓ ਇੱਕ ਜਿਹੜਾ ਸਭ ਤੋਂ ਵੱਡਾ ਸੂਬਾ ਹੈ ਪਾਪੂਲੇਸ਼ਨ ਦੇ ਹਿਸਾਬ ਨਾਲ, 338 ਸੀਟਾਂ ਵਿੱਚੋਂ 121 ਸੀਟਾਂ ਅੰਟਾਰੀਓ ਵਿੱਚੋਂ ਹੋਣਗੀਆਂ। ਸੋ ਜਿਹੜੀ ਪਾਰਟੀ ਨੂੰ ਵੱਧ ਸੀਟਾਂ ਅੰਟਾਰੀਓ ਚ ਮਿਲਣਗੀਆਂ ਉਹਨਾਂ ਦਾ ਵੀ ਕਾਫੀ ਕਹਿ ਵੱਡਾ ਰੋਲ ਹੋ ਸਕਦਾ। ਦੂਜੇ ਪਾਸੇ ਜੇ ਦੇਖੀਏ ਤਾਂ ਕਿਊਬਿਕ ਦੇ ਵਿੱਚ NDP ਕਾਫੀ ਵੱਡੇ ਮਾਰਜਨ ਦੇ ਨਾਲ ਲੀਡ ਕਰ ਰਹੀ ਹੈ। BC ਵਿੱਚ ਵੀ ਜਿਹੜੀ ਅੰਟਾਰੀਓ ਵਿੱਚ ਹੈ ਉਹ ਤਕਰੀਬਨ ਕੋਈ ਬਰਾਬਰ ਹੈ, ਬੜਾ ਫਰਕ ਨਹੀਂ ਹੈ। ਸੋ ਅੰਟਾਰੀਓ ਵਿੱਚ ਹੀ ਬਹੁਤ ਵੱਡੇ ਲੈਵਲ ਤੇ ਸਾਰੇ ਲੀਡਰ ਚੋਣ ਪ੍ਰਚਾਰ ਕਰ ਰਹੇ ਨੇ। ਜੇ ਆਪਾਂ ਇੱਥੇ ਲੋਕਲ ਬਰੈਂਪਟਨ ਮਿਸਟਰ ਦੀ ਗੱਲ ਕਰੀਏ, ਬਰੈਂਪਟਨ ਦੇ 5 ਹਲਕੇ ਨੇ, ਬਰੈਂਪਟਨ ਈਸਟ, ਬਰੈਂਪਟਨ ਵੈਸਟ, ਬਰੈਂਪਟਨ ਨਾਰਥ ਤੇ ਸੈਂਟਰ ਤੇ ਵੈਸਟ ਤੇ ਸਦਨਾ ਜਿਹੜਾ ਮਿਸਟਰ ਦਾ ਹਲਕਾ ਹੈ। ਤੇ ਇਹਨਾਂ ਹਲਕਿਆਂ ਵਿੱਚ ਵੀ ਆਪਣੇ ਕਾਫੀ ਉਮੀਦਵਾਰ ਤਕਰੀਬਨ ਤਿੰਨਾਂ ਪਾਰਟੀਆਂ ਦੇ ਮੇਨ ਜਿਹੜੇ ਉਮੀਦਵਾਰ ਨੇ ਆਪਣੇ ਭਾਈਚਾਰੇ ਨਾਲ ਸੰਬੰਧਿਤ ਹਨ, ਉਹਨਾਂ ਦੇ ਵੀ ਕਹਿ ਲਓ ਕਾਫੀ ਵੱਡੀ ਗਿਣਤੀ ਵਿੱਚ ਜਿੱਤਣ ਦੀ ਆਸ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜੀ ਇਲੈਕਸ਼ਨ ਇਹਦੇ ਵਿੱਚ ਬਿੱਲ C-51, ਬਿੱਲ C-24, ਰਿਫਿਊਜੀਆਂ ਦੇ ਇਸ਼ੂ, ਇਕੋਨਮੀ, ਐਨਵਾਇਰਨਮੈਂਟ, ਹੈਲਥ ਕੇਅਰ, ਇਮੀਗ੍ਰੇਸ਼ਨ, ਇਹ ਸਾਰੇ ਮੁੱਦੇ ਵਿਚਾਰੇ ਜਾ ਰਹੇ ਨੇ। ਲੋਕਾਂ ਨੂੰ ਵੀ ਪਾਰਟੀਸਪੇਟ ਕਰਨ ਦਾ ਮੌਕਾ ਮਿਲਦਾ। ਸੋ ਸਹੀ ਮਾਇਨੇ 'ਚ ਆਪਾਂ ਦੇਖੀਏ ਇੱਥੇ ਕਿਤੇ ਨਾ ਕਿਤੇ ਡੈਮੋਕ੍ਰੇਸੀ ਹੈ। ਜੇ ਬਲਾਕ ਵਾਲੇ ਆਪਣਾ ਹੱਕ ਮੰਗਦੇ ਨੇ, ਉਹਨਾਂ ਨੂੰ ਵੀ ਬਰਾਬਰ ਡਿਬੇਟ ਵਿੱਚ ਬਹਿਣ ਦਾ ਹੱਕ ਹੈ। ਜੇ ਗ੍ਰੀਨ ਪਾਰਟੀ ਬੇਸ਼ੱਕ ਇੱਕੋ ਹੀ ਉਸ ਪਾਰਟੀ ਦੀ ਨੇਤਾ ਹੀ ਉਹਦੇ ਕੋਲ ਇੱਕੋ ਹੀ ਸੀਟ ਆ, ਉਹਨੂੰ ਵੀ ਕਿਤੇ ਨਾ ਕਿਤੇ ਬਰਾਬਰ ਹੱਕ ਦਿੱਤਾ ਜਾਂਦਾ ਹੈ। ਸੋ ਇਹ ਨਹੀਂ ਕਿ ਭਾਰਤ ਵਰਗਾ ਸਿਸਟਮ ਹੈ ਬਈ ਕਹਿ ਲਓ ਕਰਪਸ਼ਨ ਪੂਰੇ ਜ਼ੋਰਾਂ ਤੇ ਹੈ, ਸਿਸਟਮ ਬਿਲਕੁਲ ਤਹਿਸ-ਨਹਿਸ ਹੈ। ਇਸੇ ਕਰਕੇ ਜੇ ਆਪਾਂ ਦੇਖੀਏ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਲੋਕੀ ਅਮਰੀਕਾ, ਕੈਨੇਡਾ ਜਾਂ ਹੋਰ ਮੁਲਕਾਂ ਵਿੱਚ ਆਉਣ ਦੀ ਤਿਆਰੀ 'ਚ ਰਹਿੰਦੇ ਨੇ ਕਿ ਸਾਡਾ ਜੀਵਨ ਜਿਹੜਾ ਸੁਖੀ ਵਸੇ, ਅਸੀਂ ਸੁਖੀ ਵਸੀਏ, ਸਾਡੇ ਪਰਿਵਾਰ ਦੇ ਮੈਂਬਰ ਸੁਖੀ ਵਸਣ। ਸੋ ਇਸੇ ਕਰਕੇ ਜਿਹੜੇ ਕਈ ਵਾਰੀ ਜਿਹੜੇ ਹਰ ਬੰਦਾ ਇਲੈਕਸ਼ਨ ਵਿੱਚ ਪੂਰੇ ਜੋਸ਼ੋ ਖੋਸ਼ ਦਾ ਹਿੱਸਾ ਲੈ ਰਿਹਾ। ਸੋ ਇਹ ਆਪਣੇ ਵਿੱਚ ਮੇਰੇ ਖਿਆਲ ਚੰਗੀ ਗੱਲ ਹੈ। ਪ੍ਰਵੀਰ ਜੀ, ਬੇਸ਼ੱਕ ਤੁਹਾਡੇ ਵੀ ਇੱਥੇ ਅੱਜ ਰਿਪਬਲਿਕਨ ਪਾਰਟੀ ਦੇ ਜਿੰਨੇ ਵੀ ਖੜੇ ਨੇ ਉਮੀਦਵਾਰ, ਉਹਨਾਂ ਦੀ ਡਿਬੇਟ ਵੀ ਨਾਲ ਚੱਲ ਰਹੀ ਆ ਤੇ ਹੋਰ ਬਹੁਤ ਸਾਰੇ ਇਸ਼ੂਜ਼ ਨੇ। ਮੇਰੇ ਖਿਆਲ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਸਹੀ ਮਾਇਨਿਆਂ ਵਿੱਚ ਜਿਹੜੇ ਸਿੱਖੀ ਸੋਚ ਵਾਲੇ ਨੇ, ਖਾਲਸਤਾਨੀ ਨੇ, ਉਹ ਇਹ ਸੋਚ ਰੱਖਦੇ ਨੇ ਕਿ ਜਿਹੋ ਜਿਹੇ ਇਹਨਾਂ ਦੇਸ਼ਾਂ ਵਿੱਚ ਸਿਸਟਮ ਆ, ਸਾਡੇ ਖਾਲਿਸਤਾਨ, ਸਾਡੇ ਪੰਜਾਬ ਦੇ ਵਿੱਚ ਇਹੋ ਜਿਹਾ ਹੋਵੇ ਤਾਂ ਕਿ ਉੱਥੇ ਸਾਰੇ ਲੋਕ ਕੀ ਦੱਸ ਸਕਣ। ਇਹ ਵੀ ਇੱਕ ਇਸ਼ੂ ਹੈ ਅੱਜ ਦੀ ਹੁਣ ਦੀ ਗੱਲ ਕਰਨ ਦਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਪੰਜਾਬ ਵੱਲ ਮੁੜਦੇ ਹਾਂ। ਪੰਜਾਬ ਦੇ ਜਿਹੜੇ ਕਰੰਟ ਮੁੱਦੇ ਨੇ ਉਹਨਾਂ ਦੇ ਉੱਪਰ ਸਾਰੇ ਵਿਚਾਰ ਲੈਣਾ ਚਾਹਾਂਗੇ। ਜਿਸ ਤੁਸੀਂ ਜਾਣਦੇ ਕਿ ਆਲਰੇਡੀ ਅਕਾਲੀ ਦਲ ਪੰਜ ਪ੍ਰਧਾਨੀ ਤੇ ਦਲ ਖਾਲਸਾ ਜਿਹੜੇ ਦੋ ਜਥੇਬੰਦੀਆਂ ਸੀ, ਹੁਣ ਇਹ ਇਕੱਠੀਆਂ ਹੋ ਗਈਆਂ ਨੇ ਯਸਟਰਡੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਏਕਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਮਾਹੌਲ ਸਿਰਜੇਗੀ ਤੇ ਓਵਰਆਲ ਤੁਸੀਂ ਇਸ ਇਕੱਠ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਜੇ ਮੈਂ ਬਰੀਫ 'ਚ ਸ਼ਬਦਾਂ ਦੀ ਗੱਲ ਕਹਿਣੀ ਹੋਵੇ, ਏਕਤਾ ਅਤੇ ਆਜ਼ਾਦੀ ਮੰਜ਼ਿਲ ਦੀ ਪ੍ਰਾਪਤੀ ਲਈ ਇੱਕ ਦੂਜੇ ਦੇ ਹਮ ਸਫ਼ਰ ਹਨ। ਜਿੱਥੇ ਏਕਤਾ ਹੈ ਉੱਥੇ ਹੀ ਆਜ਼ਾਦੀ ਹੈ, ਜਿੱਥੇ ਇਹ ਦੋਨੋਂ ਹੀ ਨਹੀਂ ਉੱਥੇ ਬਰਬਾਦੀ ਹੈ। ਏਕਤਾ ਤੋਂ ਬਿਨਾਂ ਆਜ਼ਾਦੀ ਆ ਨਹੀਂ ਸਕਦੀ ਅਤੇ ਏਕਤਾ ਤੋਂ ਬਿਨਾਂ ਆਈ ਹੋਈ ਆਜ਼ਾਦੀ ਰਹਿ ਨਹੀਂ ਸਕਦੀ। ਹੁਣ 30 ਸਾਲਾਂ ਬਾਅਦ 31 ਸਾਲਾਂ ਬਾਅਦ ਇਹ ਜਿਹੜੇ ਸਾਡੇ ਵੀਰ ਨੇ ਦਲ ਖਾਲਸਾ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ, ਇਹਨਾਂ ਨੇ ਆਪਣੇ ਪੰਡੇ ਤੇ ਸਾਰਾ ਸੰਘਰਸ਼ ਹੰਢਾਇਆ। ਇਹਨਾਂ ਨੇ ਬਹੁਤ ਉਤਰਾਅ ਚੜਾਅ ਦੇਖੇ ਨੇ। ਹੁਣ ਮੇਰੇ ਖਿਆਲ 'ਚ ਜਦੋਂ ਅਸੀਂ ਸਮੇਂ ਦੇ ਹਾਣੀ ਬਣ ਕੇ ਚੱਲਦੇ ਹਾਂ ਤਾਂ ਫਿਰ ਮੰਜ਼ਿਲ ਸਾਡੇ ਵੱਲ ਚੱਲ ਕੇ ਆਉਂਦੀ ਹੈ। ਬੇਸ਼ੱਕ ਅਜੇ ਬਹੁਤਾ ਕੁਝ ਕਹਿਣਾ ਤਾਂ ਮੇਰੇ ਖਿਆਲ 'ਚ ਟੂ ਅਰਲੀ ਹੋਏਗਾ, ਪਰ ਇੱਕ ਚੰਗੀ ਗੱਲ ਹੈ। ਇਹ ਇੱਕ ਬਹੁਤ ਹੀ ਇੰਨੀ ਚੰਗੀ ਗੱਲ ਹੈ ਕਿ ਜਿਹੜੀ ਕੌਮ ਦੇ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸਾਰੇ ਹਮ ਖਿਆਲਿਆਂ ਨੂੰ ਆਪਸੀ ਏਕਤਾ ਕਰਕੇ, ਕਿਉਂਕਿ ਇਹ ਜਿਹੜੀ ਪ੍ਰਾਪਤੀ ਹੈ ਇਹ ਕੌਮ ਦੇ ਘਰ ਖਾਲਿਸਤਾਨ ਦੀ ਪ੍ਰਾਪਤੀ ਹੈ। ਸੋ ਇਹਦੇ ਲਈ ਘੱਟੋ ਘੱਟ ਜੇ ਅਸੀਂ ਏਕਤਾ ਕਿਸੇ ਨਾਲ ਨਹੀਂ ਵੀ ਕਰ ਸਕਦੇ ਜਾਂ ਦੂਜੇ ਵੀ ਪਾਰਟੀਆਂ ਵਾਲੇ ਨੇ, ਸਾਨੂੰ ਇੱਕ ਦੂਜੇ ਦੇ ਖਿਲਾਫ ਹਉਮੈ ਹੰਕਾਰ ਦੇ ਵਿੱਚ ਆ ਕੇ ਦੂਜਿਆਂ ਦੇ ਖਿਲਾਫ ਜਿਹੜੇ ਹਮ ਖਿਆਲੀ ਨੇ ਜਾਂ ਜਿਹੜੇ ਖਾਲਿਸਤਾਨ ਦੀ ਮੰਜ਼ਿਲ ਦੇ
ਜਾਂ ਕਹਿ ਲਓ ਰਾਹ ਤੇ ਤੁਰਨ ਵਾਲੇ ਨੇ, ਉਹਨਾਂ ਦੇ ਖਿਲਾਫ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਤਾਂ ਕਿ ਕਿਤੇ ਜੇ ਕਹਿ ਲਓ ਵੀ ਏਕਤਾ ਦਾ ਮੌਕਾ ਬਣਦਾ ਤਾਂ ਉਦੋਂ ਏਕਤਾ ਹੋ ਨਾ ਸਕੇ। ਸੋ ਇਹਦੇ ਨਾਲ ਇੱਕ ਤਾਂ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਤੇ ਸਾਡੇ ਆਪਣੇ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਜਿਹੜੇ ਖਾਲਿਸਤਾਨ ਦੀ ਮੰਜ਼ਿਲ ਦੀ ਪ੍ਰਾਪਤੀ ਲਈ ਕੁਝ ਕਰਨਾ ਚਾਹੁੰਦੇ ਨੇ। ਇਹਨਾਂ ਦਾ ਵੀ ਆਪਣਾ ਐਕਸਪੀਰੀਅੰਸ ਹੈ। ਭਾਈ ਦਲਜੀਤ ਸਿੰਘ ਆ, ਬੜਾ ਪਿੰਡ ਹੈ, ਧਾਮੀ ਆ, ਜਾਂ ਫਿਰ ਆਪਣੇ ਹਰਪਾਲ ਸਿੰਘ ਚੀਮਾ ਨੇ, ਸਾਰੇ ਇਸ ਗੱਲ ਲਈ ਵਧਾਈ ਦੇ ਪਾਤਰ ਨੇ ਕਿਉਂਕਿ ਇਸ ਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਨੂੰ, ਸੰਗਤਾਂ ਨੂੰ ਅਤੇ ਜਿਹੜੇ ਆਜ਼ਾਦੀ ਚਾਹੁੰਦੇ ਨੇ ਉਹਨਾਂ ਨੂੰ ਉਤਸ਼ਾਹ ਮਿਲਦਾ। ਕਹਿ ਲਓ ਇੱਕ ਗੱਲ, ਜਿਹੜੇ ਕੌਮ ਦੇ ਵਿਰੋਧੀ ਨੇ, ਕੌਮ ਦੇ ਦੁਸ਼ਮਣ ਨੇ, ਸਾਨੂੰ ਉਹਨਾਂ ਤੋਂ ਵੀ ਸਿੱਖ ਲੈਣੀ ਚਾਹੀਦੀ ਆ। ਹੁਣ ਜੇ ਆਪਾਂ ਪ੍ਰਕਾਸ਼ ਬਾਦਲ ਦੀ ਗੱਲ ਕਰੀਏ, ਇਹਨੇ ਆਪਣੀ ਕੁਰਸੀ ਦੀ ਖਾਤਰ, ਆਪਣੇ ਹਿੱਤਾਂ ਦੀ ਖਾਤਰ ਕੌਮ ਨੂੰ ਵੇਚ ਕੇ ਬੀਜੇਪੀ ਦੇ ਨਾਲ ਬਿਨਾਂ ਕਿਸੇ ਸ਼ਰਤ ਤੋਂ ਸਾਂਝ ਪਾਈ ਹੋਈ ਹੈ, ਜਿਹੜੀ ਕਿ ਬਿਲਕੁਲ ਗੈਰ ਸਿਧਾਂਤਕ ਹੈ। ਸੋ ਸਾਨੂੰ ਹਰ ਗੱਲ ਨੂੰ ਪਰਖਦੇ ਹੋਏ, ਵਿਚਾਰਦੇ ਹੋਏ, ਕੌਮ ਦੇ ਹੱਕ ਅਤੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ, ਕੌਮੀ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ, ਪੰਥਕ ਸੋਚ ਸਮਝ ਖਿਆਲ ਰੱਖਣ ਵਾਲਿਆਂ ਨਾਲ ਪੱਕੀ ਸਾਂਝ ਹੋਣੀ ਚਾਹੀਦੀ ਆ। ਫਿਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪ੍ਰਾਪਤੀ ਵੱਲ ਨੂੰ ਤੁਰ ਰਹੇ ਹੋਵਾਂਗੇ ਕਿਉਂਕਿ ਅੱਜ ਸਮਾਂ ਹੈ ਇਸ ਗੱਲ ਦੀ ਮੰਗ ਕਰਦਾ ਹੈ ਕਿ ਪਹਿਲਾਂ ਜਾਂ ਪਿੱਛੇ ਜੋ ਕੁਛ ਹੋ ਗਿਆ ਉਹ ਹੋ ਗਿਆ। ਅੱਜ ਤੋਂ ਅਸੀਂ ਆਪਣੇ ਕੌਮ, ਆਪਣੇ ਧਰਮ, ਆਪਣੀ ਬੋਲੀ, ਆਪਣੇ ਵਿਰਸੇ ਨੂੰ ਬਚਾਉਣ ਲਈ, ਕੌਮੀ ਹੱਕ ਤੇ ਹਿੱਤਾਂ ਨੂੰ ਬਚਾਉਣ ਲਈ ਹਰ ਉਸ ਕੰਮ ਦਾ ਤਿਆਗ ਕਰਨਾ ਜਿਹੜਾ ਸਾਡੀ ਜਿਹੜਾ ਖਾਲਿਸਤਾਨ ਦੀ ਪ੍ਰਾਪਤੀ ਦੇ ਰਾਹ ਵਿੱਚ ਰੋੜਾ ਬਣਦਾ ਹੈ। ਸੋ ਇਹ ਮੇਰੇ ਖਿਆਲ 'ਚ ਇੰਨਾ ਹੀ ਕਹਿਣਾ ਬਾਕੀ ਹੈ ਜਾਂ ਇੰਨਾ ਹੀ ਅਜੇ ਕਹਿਣਾ ਠੀਕ ਹੋਏਗਾ ਕਿ ਇਹ ਇੱਕ ਚੰਗੀ ਗੱਲ ਹੈ। ਇਹਨੂੰ ਪ੍ਰੈਕਟੀਕਲ ਰੂਪ ਵਿੱਚ ਹੋਰ ਚੰਗਾ ਬਣਾਉਣ ਦੀ ਲੋੜ ਹੈ। ਸੋ ਮੇਰੇ ਖਿਆਲ 'ਚ ਇਸ ਤੋਂ ਵੱਧ ਮੈਂ ਕੁਛ ਨਹੀਂ ਕਹਿ ਸਕਦਾ। ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ। I'm sorry ਵੀਰ ਜੀ, we don't have enough time. So ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜੇ ਐਟਲੀਸਟ ਇਹ ਜਿਹੜੇ 2 ਸਵਾਲ ਸੀਗੇ ਇਹਨਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਬਾਕੀ ਕੁਐਸਚਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਫਿਰ ਤੋਂ TVAT4 ਦਰਸ਼ਕਾਂ ਦੇ ਰੂਬਰੂ ਕਰਾਵਾਂਗੇ। ਉਹਦੇ ਉੱਪਰ ਵੀ ਤੁਹਾਡੇ ਅਸੀਂ ਵਿਚਾਰ ਤੇ ਤੁਹਾਡੇ ਵਿਊਜ਼ ਲਵਾਂਗੇ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।